ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖਿਆ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਤਾਂ 1984 ਦਾ ਜਿਹੜਾ ਘੱਲੂਘਾਰਾ ਹੈ ਉਹਦੇ ਜਿਹੜੇ ਦਿਨ ਨੇ ਉਹ ਨਜ਼ਦੀਕ ਆਉਂਦੇ ਜਾ ਰਹੇ ਆ ਅਤੇ ਸਿੱਖਾਂ ਦੇ ਮਨਾਂ ਦੇ ਵਿੱਚ, ਸਿੱਖ ਕੌਮ ਦੇ ਮਨ ਦੇ ਵਿੱਚ ਇਸ ਪ੍ਰਤੀ ਭਾਰਤ ਸਰਕਾਰ ਦੇ ਖਿਲਾਫ ਜਿਹੜਾ ਰੋਸ ਹੈ ਉਹ ਵੀ ਦੇਖਿਆ ਨਜ਼ਰ ਆਉਂਦਾ। ਅਤੇ ਇਸੇ ਰੋਸ ਦੇ ਚੱਲਦਿਆਂ ਖਾਸ ਤੌਰ 'ਤੇ ਜਦੋਂ ਅਸੀਂ ਨਿਊਯਾਰਕ ਦੇ ਵਿੱਚ ਅਮਰੀਕਾ ਦੀ ਗੱਲ ਕਰਦੇ ਹਾਂ, ਇੱਥੇ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਪ੍ਰੋਟੈਸਟ ਨੇ ਉਹ ਵੀ ਉਲੀਕੇ ਜਾ ਰਹੇ ਨੇ। ਭਾਰਤ ਦੀ ਜਿਹੜੀ ਅੰਬੈਸੀ ਹੈ ਵਾਸ਼ਿੰਗਟਨ DC ਦੇ ਵਿੱਚ, ਉਹਦੇ ਬਾਹਰ 6 ਜੂਨ ਨੂੰ ਜਿਹੜੀਆਂ ਵਾਸ਼ਿੰਗਟਨ DC ਦੀਆਂ ਸਿੱਖ ਸੰਗਤਾਂ ਨੇ, ਨਾਲ ਲੱਗਦੀਆਂ ਸਟੇਟਾਂ ਨੇ ਵਰਜੀਨੀਆ, ਮੈਰੀਲੈਂਡ, ਉੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਇੱਕ ਜਿਹੜਾ ਪ੍ਰੋਟੈਸਟ ਹੈਗਾ ਭਾਰਤ ਸਰਕਾਰ ਦੇ ਖਿਲਾਫ 6 ਜੂਨ ਨੂੰ ਉਲੀਕਿਆ ਗਿਆ ਵਾਸ਼ਿੰਗਟਨ DC ਦੀ ਅੰਬੈਸੀ ਦੇ ਬਾਹਰ। ਇੱਥੇ ਅਮਰੀਕਾ ਦੇ ਵਿੱਚ ਨਿਊਯਾਰਕ ਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਟਰਸ ਹੈਗੇ ਆ, ਉਹਦੇ ਬਾਹਰ ਵੀ 17 ਜੂਨ ਨੂੰ ਜਿਹੜੀ ਪ੍ਰੋਟੈਸਟ ਹੈਗੀ ਹੈ ਉਹ ਉਲੀਕੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਵੱਲੋਂ। ਸੋ 1984 ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਸਿੱਖਾਂ ਦਾ ਗੁੱਸਾ ਹੈਗਾ ਭਾਰਤ ਸਰਕਾਰ ਦੇ ਖਿਲਾਫ, ਉਹਦੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਅਤੇ ਅੱਜ ਜਿਹੜੀ ਭਾਰਤ ਅਤੇ ਸਿੱਖਾਂ ਦੀ ਰਿਲੇਸ਼ਨਸ਼ਿਪ ਹੈਗੀ ਹੈ ਉਹ ਕਿੱਥੇ ਖੜੀ ਹੈ, ਇਹਨੂੰ ਵੀ ਅਸੀਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਸੰਬੰਧੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਵਰਜੀਨੀਆ ਤੋਂ ਸਿੱਖ ਐਕਟਿਵਿਸਟ ਸਰਦਾਰ ਪਵਨ ਸਿੰਘ ਫੋਨ ਲਾਈਨ 'ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪਵਨ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਅਮਰਵੀਰ ਸਿੰਘ ਜੀ, ਤੁਹਾਡਾ ਤੇ ਚੈਨਲ TV84 ਦਾ ਤਹਿ ਦਿਲੋਂ ਧੰਨਵਾਦ ਆ ਕਿ ਤੁਸੀਂ ਸਾਡੇ ਵਰਗੇ ਨਿਮਾਣਿਆਂ ਨੂੰ ਵੀ ਟਾਈਮ ਦਿੰਦੇ ਹੋ ਤੇ ਜਿਹੜੀ ਇੱਕ ਆਮ ਸਿੱਖ ਦੀ ਪੁਕਾਰ ਹੈ, ਜੋ ਉਹਦੇ ਦਿਲ ਦੀਆਂ ਫੀਲਿੰਗਸ ਨੇ, ਉਹਨਾਂ ਨੂੰ ਤੁਸੀਂ ਮੀਡੀਆ ਦੇ ਰਾਹੀਂ ਸਭ ਦੂਰ ਦਰਾਡੇ ਬੈਠੇ ਸਿੱਖ ਸੰਗਤਾਂ ਜੋ ਤੁਹਾਡੇ TV ਚੈਨਲ ਨੂੰ ਦੇਖਦੀਆਂ ਨੇ ਉਹਨਾਂ ਤੱਕ ਪਹੁੰਚਾਉਂਦੇ ਜੋ। ਸੋ ਇਸ ਗੱਲ ਦੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਤੁਹਾਡੇ। ਜੀ ਭਾਈ ਸਾਹਿਬ, ਗੱਲਬਾਤ ਦੀ ਸ਼ੁਰੂਆਤ ਕਰੀਏ। ਜਿਹੜਾ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਭਾਰਤ ਦੀ ਆਰਮੀ ਵੱਲੋਂ ਹਮਲਾ ਕੀਤਾ ਗਿਆ ਸੀ, ਉਸ ਦੇ ਵਿਰੋਧ ਦੇ ਵਿੱਚ ਉਹਦੀ ਹੁਣ ਵਰ੍ਹੇਗੰਢ ਆਉਣ ਆ ਰਹੀ ਹੈ ਅਤੇ 6 ਜੂਨ ਨੂੰ ਜਿਹੜਾ ਪ੍ਰੋਟੈਸਟ ਉਲੀਕਿਆ ਗਿਆ, ਤੁਸੀਂ ਉਹਨੂੰ ਲੀਡ ਕਰ ਰਹੇ ਹੋ ਵਾਸ਼ਿੰਗਟਨ DC ਦੇ ਵਿੱਚ ਜਿਹੜਾ ਪ੍ਰੋਟੈਸਟ ਉਲੀਕਿਆ ਗਿਆ ਭਾਰਤ ਦੀ ਅੰਬੈਸੀ ਦੇ ਬਾਹਰ। ਸੋ ਮੈਂ ਉਹਦੇ ਬਾਰੇ ਤੁਹਾਡੀਆਂ ਜਿਹੜੀਆਂ ਡੀਟੇਲਸ ਹੈਗੀਆਂ ਨੇ ਉਹ ਵੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਅਤੇ ਓਵਰਆਲ ਖਾਸ ਤੌਰ 'ਤੇ ਜਿਹੜਾ ਯੂਥ ਹੈਗਾ ਇੱਥੇ ਅਮਰੀਕਾ ਦੇ ਵਿੱਚ ਵਸਦਾ, ਤੁਸੀਂ ਪੰਥਕ ਸਫਾਂ ਦੇ ਵਿੱਚ ਵਿਚਰਦੇ ਵੀ ਹੈਗੇ ਹੋ, ਉਹਦੇ ਮਨਾਂ ਦੇ ਵਿੱਚ ਕੀ ਫੀਲਿੰਗਸ ਨੇ? ਕਿਉਂਕਿ ਖਾਸ ਤੌਰ 'ਤੇ ਯੂਥ ਦੇ ਹਵਾਲੇ ਨਾਲ ਕਿਹਾ ਜਾਂਦਾ ਵੀ ਜਿਹੜਾ 1984 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ ਉਹ ਕਿਵੇਂ ਮਹਿਸੂਸ ਕਰਦੇ ਨੇ ਇਹਨਾਂ ਦਿਨਾਂ ਦੇ ਵਿੱਚ? ਹਾਂਜੀ, ਜੋ ਵਰਜੀਨੀਆ ਜਾਂ ਮੈਰੀਲੈਂਡ ਦੀਆਂ ਲੋਕਲ ਸਿੱਖ ਸੰਗਤਾਂ ਨੇ, ਉਹਨਾਂ ਵੱਲੋਂ ਰਲ ਕੇ 6 ਤਰੀਕ ਨੂੰ ਇੰਡੀਅਨ ਅੰਬੈਸੀ ਦੇ ਸਾਹਮਣੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਜੋ ਰੋਸ ਮੁਜ਼ਾਹਰਾ ਹੈ ਉਹ ਕੀਤਾ ਜਾ ਰਿਹਾ ਹੈ। ਤੇ ਇਸ ਮੁਜ਼ਾਹਰੇ ਦਾ ਮੇਨ ਮਕਸਦ ਇੱਕ ਹੀ ਹੈ ਕਿ ਅਸੀਂ ਭਾਰਤੀ ਸਰਕਾਰ ਨੂੰ ਦੱਸਣਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਵੀ ਮੀਡੀਆ ਖਰੀਦ ਸਕਦੇ ਹੋ, ਜਿੰਨੀਆਂ ਮਰਜ਼ੀ ਤੁਸੀਂ ਚੰਗੇ ਬਣਨ ਦੀਆਂ ਖਬਰਾਂ ਲਵਾ ਲਓ ਮੀਡੀਆ ਦੇ ਰਾਹੀਂ, ਪਰ ਜੋ ਸਿੱਖ ਨੇ ਉਹ ਇਹਨਾਂ ਦੇ ਅੰਦਰ ਦੀ ਗੱਲ, ਇਹਨਾਂ ਦੇ ਦਿਲ ਦੀ ਗੱਲ ਜਾਣਦੇ ਨੇ ਕਿ ਸਿੱਖ ਜੋ ਨੇ ਉਹ ਆਜ਼ਾਦੀ ਪਸੰਦ ਨੇ ਤੇ ਇਹਨਾਂ ਨੇ ਲੋਕਾਂ ਨੂੰ ਪਿਛਲੇ 2-2.5 ਹਜ਼ਾਰ ਸਾਲ ਤੋਂ ਬ੍ਰਾਹਮਣਵਾਦੀ ਨੀਤੀ ਦੇ ਨਾਲ ਗੁਲਾਮ ਬਣਾ ਕੇ ਰੱਖਿਆ ਹੈ। ਤੇ ਜੋ ਸਿੱਖ ਨੇ ਉਹ ਆਜ਼ਾਦੀ ਆਪ ਵੀ ਮੰਨਣਗੇ ਔਰ ਜਿਹੜੇ ਦੂਜੇ ਨੇ ਜੋ ਆਪਣੇ ਹੱਕਾਂ ਲਈ ਨਹੀਂ ਵੀ ਲੜ ਸਕਦੇ, ਉਹਨਾਂ ਲਈ ਵੀ ਅਸੀਂ ਲੜਦੇ ਰਹਾਂਗੇ ਆਉਣ ਵਾਲੀਆਂ ਸਦੀਆਂ ਤੱਕ। ਜੀ ਭਾਈ ਸਾਹਿਬ, ਜਿਵੇਂ ਮੈਂ ਯੂਥ ਦੇ ਹਵਾਲੇ ਨਾਲ ਕੁਐਸਚਨ ਕੀਤਾ, ਉਹਨਾਂ ਦਾ ਕੀ ਮੰਨਣਾ ਹੈਗਾ ਜਾਂ ਯੂਥ ਕਿਵੇਂ ਸੋਚਦਾ ਇਸ ਸਾਰੇ ਪਾਰਟ ਬਾਰੇ? ਕਿਉਂਕਿ ਜਦੋਂ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੀਡੀਆ ਖਰੀਦਿਆ ਵੀ ਜਾਂਦਾ ਅਤੇ ਜਿਹੜੀਆਂ ਸਟੋਰੀਜ਼ ਨੇ ਉਹ ਪਲਾਂਟ ਵੀ ਕੀਤੀਆਂ ਜਾਂਦੀਆਂ ਨੇ, ਤਾਂ ਇੰਡੀਅਨ ਮੀਡੀਆ ਦੇ ਵਿੱਚ ਆਮ ਤੌਰ 'ਤੇ ਕਿਹਾ ਜਾਂਦਾ ਵੀ ਜਿਹੜਾ ਬਾਹਰ ਵਸਦਾ ਯੂਥ ਹੈਗਾ, ਨੌਜਵਾਨ ਨੇ, ਉਹਨਾਂ ਦਾ ਤਾਂ ਉਦੋਂ ਜਨਮ ਵੀ ਨਹੀਂ ਸੀ ਹੋਇਆ, ਉਹਨਾਂ ਨੂੰ ਬ੍ਰੇਨ ਵਾਸ਼ ਕੀਤਾ ਜਾ ਰਿਹਾ। ਸੋ ਇਸ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਦੇਖੋ, ਇਸ ਹਵਾਲੇ ਤੋਂ ਤੇ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕਹਿਣਾ ਚਾਹਾਂਗੇ ਜਿਹੜੇ ਕਹਿ ਰਹੇ ਆ ਕਿ ਬੱਚਿਆਂ ਦਾ ਜਿਹੜਾ ਬ੍ਰੇਨ ਵਾਸ਼ ਕੀਤਾ ਜਾ ਰਿਹਾ, ਕਿ ਜੇ ਅਸੀਂ ਬੱਚਿਆਂ ਨੂੰ ਸੱਚ ਦੱਸ ਰਹੇ ਹਾਂ ਕਿ ਸਾਡੀ ਹੱਡਬੀਤੀ ਕੀ ਹੈ, ਸਾਡੀ ਕੌਮ ਦੀ, ਸਾਡੇ ਵਡੇਰਿਆਂ ਦੀ, ਜਿਹੜਾ ਕਿ ਅਜੇ ਕੋਈ ਬੜੀ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਕੋਈ 30-35 ਸਾਲ ਦੀ ਅਸੀਂ ਗੱਲ ਕਰ ਰਹੇ ਹਾਂ ਜੀ, ਪਰ ਜਿਹੜਾ ਇਹ 2500 ਸਾਲ ਤੋਂ
ਲੋਕਾਂ ਨੂੰ ਗੁਲਾਮ ਬਣਾ ਕੇ ਤੇ ਉਹਨਾਂ ਨੂੰ ਇਹੀ ਗੱਲ ਦੱਸੀ ਜਾ ਰਹੀ ਆ ਵੀ ਇਹ ਜੀ ਤੁਹਾਡਾ ਕਰਮ ਹੈ ਤੇ ਤੁਸੀਂ ਜਿਹੜਾ ਹੈ ਉਹ ਗੰਦ ਹੀ ਸਾਫ਼ ਕਰਨਾ ਹੈ। ਲੋਕਾਂ ਨੂੰ ਉੱਚੀ ਤੇ ਨੀਚੀ ਜਾਤ ਦੇ ਵਿੱਚ ਵੰਡ ਕੇ ਉਹਨਾਂ ਨੂੰ ਇੱਕੋ ਹੀ ਗੱਲ ਪੜ੍ਹਾਈ ਜਾ ਰਹੀ ਹੈ, ਜਿਹੜਾ ਬ੍ਰੇਨ ਵਾਸ਼ਿੰਗ ਕੀਤਾ ਜਾ ਰਿਹਾ ਜੀ। ਸੋ ਇਹ ਤਾਂ ਸਭ ਤੋਂ ਵੱਡੇ ਹਿਪੋਕਰੇਟ ਖੁਦ ਨੇ। ਬ੍ਰੇਨ ਵਾਸ਼ਿੰਗ ਤਾਂ ਇਹ ਕਮਿਊਨਿਟੀਜ਼ ਦੀ ਕਰਦੇ ਨੇ। ਫਿਰ ਇਹਨਾਂ ਨੇ ਮੀਡੀਆ ਦੇ ਥਰੂ ਵੈਸਟਰਨ ਵਰਲਡ ਦੇ ਵਿੱਚ ਬਹੁਤ ਬ੍ਰੇਨ ਵਾਸ਼ਿੰਗ ਕੀਤੀ ਹੋਈ ਹੈ ਜੀ। ਇੰਡੀਆ ਤੇ ਬਹੁਤ ਹੀ ਪੀਸਫੁਲ ਕੰਟਰੀ ਹੈ, ਇੰਡੀਆ ਦੇ ਵਿੱਚ ਤਾਂ ਕੋਈ ਡਿਸਕ੍ਰਿਮੀਨੇਸ਼ਨ ਦੀ ਪ੍ਰੋਬਲਮ ਹੈ ਹੀ ਨਹੀਂ ਹੈ ਜੀ। ਉਹ ਸਾਰੇ ਹਿੱਪੀ ਕਲਚਰ ਫੋਲੋ ਕਰਦੇ ਨੇ ਜੀ, ਨੱਚਦੇ ਗਾਉਂਦੇ ਟੱਪਦੇ ਨੇ, ਗੂੜੇ ਗੂੜੇ ਰੰਗ ਦੇ ਕੱਪੜੇ ਪਾਉਂਦੇ ਨੇ ਤੇ ਸਪਾਈਸੀ ਫੂਡ ਖਾਂਦੇ ਨੇ। ਇਸ ਤੋਂ ਇਲਾਵਾ ਹੋਰ ਇਹਨਾਂ ਨੇ ਦੱਸਿਆ ਵੀ ਕੀ ਹੈ ਇੰਡੀਅਨ ਕਮਿਊਨਿਟੀ ਬਾਰੇ। ਪਰ ਹੁਣ ਜੇ ਆਪਾਂ ਗੱਲ ਕਰਦੇ ਸਿੱਖ ਯੂਥ ਦੀ ਜੋ ਨਾਰਥ ਅਮਰੀਕਾ ਦੇ ਵਿੱਚ ਬੈਠਾ ਹੋਇਆ ਜਾਂ ਹੋਰ ਵੈਸਟਰਨ ਕੰਟਰੀਜ਼ ਦੇ ਵਿੱਚ ਬੈਠਾ ਹੋਇਆ, those kids are more American or Canadian or English than they are Indian any given day. ਉਹ ਬੱਚੇ ਕਦੀ ਵੀ ਆਪਣੇ ਆਪ ਨੂੰ ਜਿਹੜਾ ਇੰਡੀਅਨ ਕਲਚਰ ਹੈ ਉਹਦੇ ਨਾਲ ਐਸੋਸੀਏਸ਼ਨ ਨਹੀਂ ਰੱਖਦੇ ਜੀ, ਕਿਉਂਕਿ ਜਿਹੜੀ ਇੰਡੀਅਨ ਆਇਡੈਂਟੀਟੀ ਹੈ ਇੱਕ ਬਹੁਤ ਹੀ ਸਰਕਾਰੀ ਜਿਹਾ ਲਫ਼ਜ਼ ਹੈ, ਕਿਉਂਕਿ ਇਹ ਆਇਆ ਸੀਗਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੋਂ ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਸਾਰੀਆਂ ਛੋਟੀਆਂ ਛੋਟੀਆਂ ਕਿੰਗਡਮ ਸੀਗੀਆਂ ਉਹਨਾਂ ਨੂੰ ਮਿਲਾ ਕੇ ਇੱਕ ਕਾਲੋਨੀ ਬਣਾ ਲਈ ਇੰਡੀਆ। ਤੇ ਉਹ ਜਦੋਂ ਇਹਨਾਂ ਨੂੰ ਦੇ ਕੇ ਗਏ ਨੇ ਤੇ ਬ੍ਰਾਹਮਣਵਾਦੀਆਂ ਨੇ ਵੀ ਆਖਿਆ ਵੀ ਚਲੋ ਆਹ ਕੰਮ ਵਧੀਆ, ਸਾਰਿਆਂ ਨੂੰ ਗੁਲਾਮ ਬਣਾਓ ਤੇ ਇੰਡੀਅਨ 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 ਹਰ ਜਗ੍ਹਾ ਲਾ ਦਿਓ। ਹੁਣ ਜੇ ਤੁਸੀਂ ਇੰਡੀਅਨ ਫੂਡ ਦੀ ਵੀ ਗੱਲ ਕਰਦੇ ਹੋ, ਜਿਹੜਾ ਪੰਜਾਬ ਦਾ ਫੂਡ ਹੈ ਉਹ ਗੁਜਰਾਤ ਨਾਲੋਂ ਵੱਖਰਾ ਹੈ, ਗੁਜਰਾਤ ਦਾ ਮਹਾਰਾਸ਼ਟਰ ਨਾਲੋਂ ਵੱਖਰਾ ਹੈ, ਸੋ ਇੰਡੀਅਨ ਕਿੱਥੋਂ ਹੋ ਗਿਆ ਜੀ। ਪੰਜਾਬੀ ਫੂਡ ਕਹਿ ਸਕਦੇ ਹਾਂ, ਗੁਜਰਾਤੀ ਫੂਡ ਕਹਿ ਸਕਦੇ ਹਾਂ, ਜੇ ਐਥਨੀਸਿਟੀ ਦੀ ਵੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ, ਵਿਚਾਰਨ ਦੀ ਲੋੜ ਹੈ। ਔਰ ਜਿਹੜਾ ਯੂਥ ਹੈ ਉਹ ਆਪਣੇ ਆਪ ਨੂੰ ਇੰਡੀਅਨ ਨਹੀਂ ਅਖਵਾਉਂਦਾ ਕਿਉਂਕਿ ਉਹ ਇੰਡੀਅਨ ਹੈ ਵੀ ਨਹੀਂ ਗੇ ਜੀ। ਕਿਉਂਕਿ ਜਦੋਂ ਜੇ ਇੰਡੀਅਨ ਆਪਾਂ ਨੈਸ਼ਨੈਲਿਟੀ ਦੀ ਵੀ ਗੱਲ ਕਰਦੇ, ਭਾਵੇਂ ਕਿ ਜਿਹੜੇ ਉੱਥੇ ਜੰਮੇ ਉਹ ਵੀ ਜਦੋਂ ਇੱਥੇ ਆਉਂਦੇ ਨੇ, ਤੁਸੀਂ ਸਹੁੰ ਚੁੱਕ ਕੇ ਜਦੋਂ ਅਮਰੀਕਾ ਦੇ ਨਾਗਰਿਕ ਹੋ ਜਾਂਦੇ ਹੋ, ਯੂ ਆਰ ਨਾਟ ਐਨ ਇੰਡੀਅਨ ਐਨੀਮੋਰ। ਤੇ ਜੇ ਤੁਸੀਂ ਐਥਨੀਸਿਟੀ ਦੀ ਗੱਲ ਕਰਦੇ ਹੋ ਵੀ ਹਾਂ ਵੀ ਤੂੰ ਜੰਮਿਆ ਕਿੱਥੇ ਆ, ਫਿਰ ਉਹਦੇ ਵਿੱਚ ਸਟੇਟ ਵਾਈਡ, ਕਿਉਂਕਿ ਉਹਨਾਂ ਨੇ ਇੰਡੀਆ ਨੇ ਸਿਸਟਮ ਹੀ ਇਦਾਂ ਦਾ ਬਣਾ ਕੇ ਰੱਖਿਆ ਹੋਇਆ ਕਿ ਹਰ ਸਟੇਟ ਦੀ ਆਪੋ ਆਪਣੀ ਐਥਨੀਸਿਟੀ ਹੈ। ਸੋ either you're a ਪੰਜਾਬੀ or you're a ਗੁਜਰਾਤੀ ਜੀ, ਜਾਂ ਹੋਰ ਵੀ ਜਿਹੜੀ ਸਟੇਟ ਦੇ ਹੈਗੇ ਨੇ। ਤੇ ਉਹ ਜਿਹੜੇ ਸਿੱਖ ਬੱਚੇ ਨੇ ਉਹਨਾਂ ਨੇ ਹਿਸਟਰੀ ਪੜ੍ਹੀ ਹੋਈ ਹੈ, ਰਿਕਾਰਡਡ ਹਿਸਟਰੀ ਹੈ, ਇਹ ਕੋਈ ਮਿਥੋਲੋਜੀ ਤੇ ਹੈ ਨਹੀਂ ਕਿ ਤੁਸੀਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜਿਆ। ਇਟਸ ਨਾਟ ਮਿਥੋਲੋਜੀ ਜੀ, ਠੀਕ ਹੈ ਨਾ। this is proven with facts from eyewitnesses, people who witnessed this, people who were victimized, they are still alive. ਪਰ ਜਿਹੜਾ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਉਹ ਉਹਨਾਂ ਦੇ ਜਿਹੜੇ ਕੋਰਟ ਕੇਸ ਨੇ ਉਹ ਸੁਣਨ ਨੂੰ ਤਿਆਰ ਹੀ ਨਹੀਂ ਆ, ਰਾਜੀ ਨਹੀਂ ਆ ਉਸ ਗੱਲ ਲਈ। ਕਿੰਨੀ ਵਾਰੀ ਇਹਨਾਂ ਨੇ ਮਤਲਬ ਪੈਨਲ ਬਿਠਾਏ ਨੇ ਕਿ ਜੀ ਹੁਣ ਅਸੀਂ ਫਿਰ ਤੋਂ ਸ਼ੁਰੂ ਕਰਾਂਗੇ, ਫਿਰ ਤੋਂ ਕਹਿੰਦੇ ਹੁੰਦੇ ਨਾ ਆਪਣਾ ਪੰਜਾਬੀ ਦੇ ਵਿੱਚ ਕਿ ਇਹ ਪਾਣੀ 'ਚ ਮਧਾਣੀ ਪਾ ਕੇ ਬੈਠੇ, ਮੱਖਣ ਤਾਂ ਨਿਕਲਣਾ ਕਿਤੇ ਉਹਨੀ ਆ ਜੀ। ਸੋ ਸਿੱਖਾਂ ਦੀਆਂ ਅੱਖਾਂ ਦੇ ਵਿੱਚ ਜਾਂ ਹੋਰ ਵੈਸਟਰਨ ਮੀਡੀਆ ਦੀਆਂ ਅੱਖਾਂ ਦੇ ਵਿੱਚ ਧੂੜ ਪਾਉਣ ਲਈ ਕਹਿ ਦਿੰਦੇ ਆ ਜੀ ਸਰਚ ਕਰ ਰਹੇ ਆ ਕਿ ਹੁਣ ਕੀ ਹੋਇਆ ਸੀ ਉੱਥੇ, ਕਿੱਦਾਂ ਹੋਇਆ, ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲ ਜਾਏ। ਦੋਸ਼ੀਆਂ ਨੂੰ ਉਸ ਕੰਟਰੀ ਦੇ ਵਿੱਚ ਕਦੀ ਵੀ ਸਜ਼ਾ ਨਹੀਂ ਮਿਲੀ ਜੀ। ਦੋਸ਼ੀਆਂ ਨੂੰ ਕੇਵਲ ਤਾਂ ਕੇਵਲ ਜਿਹੜੀਆਂ ਕੁਰਸੀਆਂ ਨੇ ਉਹੀ ਮਿਲਦੀਆਂ ਨੇ, ਖਿਤਾਬ ਦਿੱਤੇ ਜਾਂਦੇ ਨੇ ਉੱਥੇ। ਟਾਈਟਲਰ ਵਰਗੇ ਜਿਹੜੇ ਨੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਰਿਵਾਰਡ ਕੀਤਾ, ਪਾਰਟੀ ਕੋਈ ਵੀ ਹੈ ਉਹਨਾਂ ਦੀ, ਮਤਲਬ ਕਾਂਗਰਸ ਪਾਰਟੀ ਹੈ, ਬੀਜੇਪੀ ਹੈ, ਆਮ ਆਦਮੀ ਪਾਰਟੀ ਹੈ, ਮਤਲਬ ਵੀ ਉਹ ਪਲੇਅਰ ਇੱਧਰੋਂ ਚੁੱਕ ਕੇ ਇੱਧਰ ਪਾ ਲੈਂਦੇ ਨੇ A ਟੀਮ ਚੋਂ B ਟੀਮ ਚ, ਬਟ ਇਟਸ ਆਲ ਦ ਸੇਮ, ਮੇਕਸ ਨੋ ਡਿਫਰੈਂਸ ਵਾਟਸੋਐਵਰ ਜੀ। ਪਵਨ ਸਿੰਘ ਜੀ, ਜਦੋਂ ਅਸੀਂ 1984 ਦੇ ਵਿੱਚ ਜਿਹੜਾ ਇਹ ਅਟੈਕ ਹੋਇਆ ਸੀ ਉਹਦੀ ਗੱਲ ਕਰਦੇ ਹਾਂ ਤਾਂ ਜਿਵੇਂ ਮੀਡੀਆ ਦੇ ਵਿੱਚ ਵੀ ਪੋਰਟਰੇ ਕੀਤਾ ਗਿਆ ਜਾਂ ਬਾਹਰਲੀਆਂ ਸਰਕਾਰਾਂ ਦੇ ਨਾਲ ਜਿਹੜੀ ਭਾਰਤ ਸਰਕਾਰ ਦੀ ਡਿਪਲੋਮੈਟਿਕ ਚੈਨਲਸ ਦੇ ਥਰੂ ਗੱਲਬਾਤ ਵੀ ਹੁੰਦੀ ਰਹੀ ਹੈ, ਉਦੋਂ ਵੀ ਜਿਹੜੇ ਡੋਜ਼ੀਅਰਸ ਵਗੈਰਾ ਸੌਂਪੇ ਗਏ ਆ ਉਹਦੇ ਵਿੱਚ ਇਹੀ ਦੱਸਿਆ ਗਿਆ ਜਾਂ ਆਮ ਤੌਰ 'ਤੇ ਸਾਡੇ ਹਲਕਿਆਂ ਦੇ ਵਿੱਚ ਵੀ ਇਹੀ ਪ੍ਰਚਾਰਿਆ ਗਿਆ ਵੀ ਇਹ ਤਾਂ ਮਿਲੀਟੈਂਟ ਸੀ ਜਿਨ੍ਹਾਂ ਨੂੰ ਬਾਹਰ ਕੱਢਣ ਦੇ ਲਈ ਇਹ ਅਟੈਕ ਕੀਤਾ ਗਿਆ ਸੀ। ਜਦ ਕਿ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖਦੇ ਹਾਂ ਤਾਂ ਇਹਦੇ ਬਿਹਾਈਂਡ ਜਿਹੜੇ ਰੀਜ਼ਨਸ ਸੀ ਉਹ ਵੀ ਕਾਫੀ ਡੀਟੇਲਸ ਦੇ ਵਿੱਚ ਸਾਹਮਣੇ ਆਉਂਦੇ ਆ ਤੇ ਉਹਦੇ ਕਾਰਨਾਂ ਦੇ ਨਾਲ ਜਿਹੜੀ ਇਹਦੀ ਇੰਪਲੀਮੈਂਟੇਸ਼ਨ ਸੀ, ਤੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਰੀਜ਼ਨ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਵੀ 1984 ਕਿਉਂ ਵਾਪਰਿਆ, ਜਿਹੜੇ ਸਾਰੇ ਕਾਰਨ ਨੇ ਉਹਦੇ, ਉਹ ਸਾਡੇ ਪਰਸਪੈਕਟਿਵ ਤੋਂ ਕਿਵੇਂ ਡਿਫਰੈਂਟ ਨੇ ਤੇ ਉਹਨਾਂ ਵੱਲੋਂ ਕੀ ਕਿਹਾ ਜਾਂਦਾ? ਦੇਖੋ, ਉਹਨਾਂ ਨੇ ਤਾਂ ਜੋ ਉਹਨਾਂ ਨੂੰ ਚੰਗਾ ਲੱਗਦਾ ਉਹਨਾਂ ਨੇ ਕਹਿਣਾ ਹੀ ਆ ਜੀ, ਮਿਲੀਟੈਂਟ ਸੀਗੇ ਜਾਂ ਇਹ ਸੀਗਾ ਉਹ ਸੀਗਾ। ਹੁਣ ਜਿਹੜੇ ਵਿਚਾਰੇ ਉੜੀਸਾ ਜਾਂ ਹੋਰ ਸਟੇਟਾਂ ਦੇ ਵਿੱਚ, ਈਸਟਰਨ ਸਟੇਟਸ ਦੇ ਵਿੱਚ ਆਪਣੇ ਜ਼ਮੀਨਾਂ ਦੀ ਹੱਕ ਲਈ ਲੜ ਰਹੇ ਨੇ, ਜਿਨ੍ਹਾਂ ਨੂੰ ਇੱਥੇ ਜਿਵੇਂ ਆਪਾਂ ਨੇਟਿਵਸ ਕਹਿ ਦਿੰਦੇ ਆ, ਉੱਥੇ ਆਦੀਵਾਸੀ ਲੋਕ ਕਹਿ ਦਿੰਦੇ ਨੇ, ਜਿਹੜੇ ਪੁਰਾਣੇ ਉੱਥੇ ਰਹਿ ਰਹੇ ਨੇ, ਉਹਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ।
ਤੇ ਉਹਨਾਂ ਨੂੰ ਨੈਕਸਲਾਈਟ ਕਹਿ ਕੇ ਮਾਰ ਰਹੇ ਨੇ। ਉਹਨਾਂ ਤੇ ਫਿਰ ਝੂਠੇ ਕੇਸ ਦਰਜ, ਮਰੀ ਹੋਈ ਮਤਲਬ ਜਿਹੜੀ ਲਾਸ਼ ਪਈ ਉਹਦੇ ਤੇ ਗਨਜ਼ ਰੱਖ ਦੇਣਗੇ, ਫੋਟੋ ਖਿਚਾ ਦੇਣਗੇ ਮੀਡੀਆ ਦੇ ਵਿੱਚ, ਜੀ ਵੇਖੋ ਬਹੁਤ ਵੱਡਾ ਮਤਲਬ ਅੱਤਵਾਦੀ ਸੀਗਾ ਜਿਹੜਾ ਅਸੀਂ ਮਾਰਿਆ। ਔਰ ਉਹ ਚਾਹੇ ਹੁਣ ਮਤਲਬ ਵਾਲਮੀਕੀ ਹੋਣ, ਸਿੱਖ ਹੋਣ, ਦਲਿਤ ਹੋਣ, ਮਤਲਬ ਇਹ ਸਾਰੇ ਲੇਬਲ ਬ੍ਰਾਹਮਣ ਦੇ ਹੀ ਕ੍ਰੀਏਟ ਕੀਤੇ ਹੋਏ ਆ ਜੀ। ਪਰ ਗੱਲ ਇਹ ਆ ਵੀ ਜਿਹੜਾ ਵੀ ਕੋਈ ਬਰਾਬਰਤਾ ਦੇ ਹੱਕ ਮੰਗਦਾ ਹੈ ਜਾਂ ਆਜ਼ਾਦੀ ਪਸੰਦ ਜਿਹੜੀ ਸੋਚ ਹੈ ਆਪਣੀ ਜ਼ਾਹਰ ਕਰਦਾ ਹੈ ਜਾਂ ਆਜ਼ਾਦੀ ਦਾ ਆਨੰਦ ਮਾਣਨਾ ਚਾਹੁੰਦਾ ਹੈ, ਉਹਨੂੰ ਇਹ ਗੁਲਾਮ ਬਣਾਉਂਦੇ ਨੇ। ਉਹ ਚਾਹੇ ਆਪਾਂ ਨੂੰ ਇਹ ਮਤਲਬ ਬੰਦੂਕ ਦਾ ਗੋਲਾ ਦਾਗ ਕੇ, ਆਪਣਾ ਬੰਦੂਕ ਦੀ ਗੋਲੀ ਦਾਗ ਕੇ ਤੇ ਮਾਰ ਦੇਣ, ਉਹ ਚਾਹੇ ਮੀਡੀਆ ਦੇ ਵਿੱਚ ਤੁਹਾਡੀ ਕੈਰੈਕਟਰ ਅਸੈਸੀਨੇਸ਼ਨ ਕਰ ਦੇਣ। ਕਿਉਂਕਿ ਹੁਣ ਜੇ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗੱਲ ਕਰਦੇ ਆ ਤੇ ਉਹਨਾਂ ਦਾ ਇਹਨਾਂ ਨੇ ਕੈਰੈਕਟਰ ਅਸੈਸੀਨੇਟ ਕੀਤਾ। ਪਹਿਲਾਂ ਤਾਂ ਬੰਦਾ ਫਿਜ਼ੀਕਲੀ ਮਾਰਿਆ ਜੀ, ਫਿਰ ਉਹਨੂੰ ਮੀਡੀਆ ਦੇ ਵਿੱਚ ਜਾਂ ਜਿਹੜੀਆਂ ਇਹਨਾਂ ਦੂਜੀਆਂ ਸਰਕਾਰਾਂ ਨੂੰ ਮੈਸੇਜ ਭੇਜੇ ਵੀ ਉਹ ਬਹੁਤ ਵੱਡਾ ਮਿਲੀਟੈਂਟ ਸੀਗਾ, ਜਦ ਕਿ ਇਹੋ ਜਿਹੀ ਕੋਈ ਗੱਲ ਹੀ ਨਹੀਂ ਆ। ਜੇ ਅਸੀਂ ਅਨੰਦਪੁਰ ਦਾ ਮਤਾ ਵੀ ਪੜ੍ਹ ਲਈਏ ਜਾਂ ਧਰਮਯੁੱਧ ਮੋਰਚਾ ਪੜ੍ਹੀਏ ਤੇ ਉਹਦੇ ਵਿੱਚ ਜਿਹੜੀਆਂ ਮੰਗਾਂ ਨੇ ਉਹ ਬਹੁਤ ਮਤਲਬ ਮਾਮੂਲੀ ਦੀਆਂ ਮੰਗਾਂ ਨੇ ਕਿ ਇੱਕ ਰੇਡੀਓ ਚੈਨਲ ਹੋਣਾ ਚਾਹੀਦਾ ਜੀ, ਪੰਜਾਬ ਨੂੰ ਪਾਣੀਆਂ ਦੇ ਹੱਕ ਹੋਣੇ ਚਾਹੀਦੇ ਆ, ਜਿਹੜਾ ਕਿ ਜਿਹੜੇ ਐਗਰੀਰੀਅਨ ਰਾਈਟਸ ਨੇ ਤੁਸੀਂ ਉਹ ਪੜ੍ਹ ਕੇ ਵੇਖੋ ਇੰਟਰਨੈਸ਼ਨਲ ਲਾਅ ਦੇ, ਉਹ ਇਹੀ ਕਹਿੰਦਾ ਕਿ ਜਿੱਥੋਂ ਪਹਿਲਾਂ ਪਾਣੀ ਵਗ ਰਿਹਾ ਉਹਨਾਂ ਦਾ ਹੱਕ ਪਹਿਲਾਂ ਬਣਦਾ। ਜਾਂ ਜੇ ਆਪਣੇ ਅਸੀਂ ਪੰਜਾਬੀ ਮਤਲਬ ਮਾਂ ਬੋਲੀ ਲਾਗੂ ਕਰਾਉਣੀ ਹੈ ਤੇ ਉਹਦੇ ਲਈ ਵੀ ਸਾਨੂੰ ਸ਼ਹਾਦਤਾਂ ਦੇਣੀਆਂ ਪੈ ਰਹੀਆਂ ਨੇ ਜੀ। ਤੇ ਜਿਹੜਾ 1984 ਦਾ ਅਟੈਕ ਹੋਇਆ ਉਹ ਲੱਕ ਤੋੜਨਾ ਚਾਹਿਆ ਇਹਨਾਂ ਨੇ ਕਿ ਜਿਹੜੇ ਸਿੱਖ ਆ ਉਹ ਆਉਣ ਵਾਲੀਆਂ ਸਦੀਆਂ ਤੱਕ ਕਦੀ ਉੱਪਰ ਉੱਠ ਹੀ ਨਾ ਸਕਣ, ਗੁਲਾਮ ਬਣ ਜਾਣ ਜੀ। ਤੇ ਉਹ ਉਸ ਚੀਜ਼ ਸੀਗੀ ਕਿਉਂਕਿ ਜੇ ਮੰਨ ਲਓ ਕਿ ਮਿਲੀਟੈਂਟ ਮਤਲਬ ਅੰਮ੍ਰਿਤਸਰ ਦੇ ਵਿੱਚ ਇੱਕ ਜਗ੍ਹਾ ਬੈਠੇ ਨੇ ਤੇ ਉੱਥੇ ਪੁਲਿਸ ਵੀ ਲਾਈ ਜਾ ਸਕਦੀ ਹੈ, ਪਰ ਮਿਲਟਰੀ ਤੇ ਆਪਣੇ ਟੈਂਕ, ਕਿਉਂਕਿ ਜਨੀਵਾ ਕਨਵੈਨਸ਼ਨ ਜਿਹੜੀ ਉਹਦਾ ਭਾਰਤ ਸਿਗਨਟੋਰੀ ਆ ਕਿ ਜਿਹੜਾ ਮਿਲਟਰੀ ਪਰਸਨਲ ਆ ਜਾਂ ਮਿਲਟਰੀ ਆਰਸਨਲ ਆ, ਆਰਟਿਲਰੀ ਆ, ਉਹ ਆਪਣੇ ਸਿਟੀਜ਼ਨਸ ਦੇ ਅਗੇਂਸਟ ਤੁਸੀਂ ਨਹੀਂ ਯੂਜ਼ ਕਰ ਸਕਦੇ। ਪਰ ਇਹਨਾਂ ਫਿਰ ਵੀ ਕੀਤੀ ਆ। ਇਹਨਾਂ ਆਪਣੀਆਂ ਹਰ ਨੀਤੀ ਜਿਹੜੀ ਆ ਉਹ ਸਾਈਨ ਕਰਕੇ ਭੰਗ ਕੀਤੀ ਆ, ਝੂਠੇ ਨੇ। ਤੇ ਜੇ ਮੰਨ ਲਓ ਵੀ ਹਰਿਮੰਦਰ ਸਾਹਿਬ ਤਾਂ ਚਲੋ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬੈਠੇ ਸੀਗੇ, ਬਾਕੀ ਜਿਹੜੇ 36 ਗੁਰਦੁਆਰੇ ਉੱਥੇ ਕੌਣ ਬੈਠਾ ਸੀਗਾ ਜੀ? ਕਿਉਂਕਿ ਇਹ ਇੱਕ ਜਿਹੜੀ ਆਉਣ ਵਾਲੀ ਸਿੱਖਾਂ ਦੀ ਨਸਲ ਸੀਗੀ, ਆਉਣ ਵਾਲੀਆਂ ਪੀੜ੍ਹੀਆਂ ਸੀਗੀਆਂ, ਉਹਨਾਂ ਦੀ ਸਾਈਕੋਲੋਜੀ ਨੂੰ ਹਰਟ ਕਰਨ ਲਈ ਅਟੈਕ ਕੀਤਾ ਗਿਆ ਕਿ ਤੁਸੀਂ ਗੁਲਾਮ ਹੀ ਹੋ ਤੇ ਤੁਸੀਂ ਗੁਲਾਮ ਹੀ ਰਹਿਣਾ ਜੀ। ਪਵਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੱਕ ਤੋੜਨ ਦੇ ਲਈ ਜਿਹੜਾ ਇਹ ਹਮਲਾ ਹੈਗਾ ਉਹ ਕੀਤਾ ਗਿਆ ਤੇ ਗੁਲਾਮੀ ਜਿਹੜੀ ਹੈਗੀ ਹੈ ਉਹਨੂੰ ਮੁੜ ਸਿੱਖਾਂ ਦੇ ਉੱਤੇ ਥੋਪਣ ਦੀ ਜਿਹੜੀ ਲਾਈਨ ਸੀ ਉਹਦਾ ਹੀ ਇੱਕ ਅੰਗ ਸੀ। ਇਹਦੇ ਵਿੱਚ ਇੱਕ ਫੈਕਟ ਜਿਹੜਾ ਹੈਗਾ ਉਹ ਘੱਟ ਹਾਈਲਾਈਟ ਹੁੰਦਾ, ਉਹ ਹੈਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ। ਜਦੋਂ ਅਟੈਕ ਤੋਂ ਬਾਅਦ, ਘੱਲੂਘਾਰੇ ਤੋਂ ਬਾਅਦ 6 ਜੂਨ, 7 ਜੂਨ, 8 ਜੂਨ ਨੂੰ ਜਿਹੜੇ ਵੇਰਵੇ ਸਾਹਮਣੇ ਆਉਂਦੇ ਨੇ ਵੀ ਜਿਹੜੇ ਫੌਜ ਦੇ ਟਰੱਕ ਸੀ ਇੰਡੀਅਨ ਆਰਮੀ ਦੇ, ਉਹਦੇ ਵਿੱਚ ਜਿਹੜਾ ਸਿੱਖਾਂ ਦਾ ਇਤਿਹਾਸਕ ਖਜ਼ਾਨਾ ਸੀ ਉਹਦੇ 'ਚ ਹੱਥ ਲਿਖਤ ਬੀੜਾਂ ਸੀ ਤੇ ਪੁਰਾਣੇ ਸਮਿਆਂ ਦੇ ਜਿਹੜੇ ਹੀਰੇ ਜਵਾਹਰਾਤ ਤੋਂ ਲੈ ਕੇ ਜਾਂ ਇਤਿਹਾਸ ਨਾਲ ਸੰਬੰਧਿਤ ਜਿਹੜਾ ਸਾਰਾ ਸਾਜੋ ਸਮਾਨ ਸੀ ਉਹ ਭਾਰਤ ਦੀ ਜਿਹੜੀ ਫੌਜ ਹੈਗੀ ਉਹਦੇ ਟਰੱਕਾਂ ਦੇ ਵਿੱਚ ਲੱਦ ਕੇ ਉੱਥੋਂ ਲਿਜਾਇਆ ਗਿਆ। ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਤੇ ਅਦਰਵਾਈਜ਼ ਵੀ ਕਈ ਵਾਰ ਮੰਗ ਉੱਠਦੀ ਰਹੀ ਹੈ ਕਿ ਜੀ ਉਹ ਜਿਹੜਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਖਜ਼ਾਨਾ ਸੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਹ ਸਿੱਖਾਂ ਨੂੰ ਵਾਪਸ ਕੀਤਾ ਜਾਵੇ। ਪਰ ਜਿਹੜੇ ਰਿਸਪੌਂਸ ਹੈਗੇ ਆ ਸਰਕਾਰੀ ਲੈਵਲ ਤੋਂ ਅਫੀਸ਼ੀਅਲ ਚੈਨਲਸ ਦੇ ਥਰੂ ਉਹ ਕਈ ਵਾਰ ਤਾਂ ਮੁਨਕਰ ਹੀ ਹੁੰਦੇ ਰਹੇ ਆ ਤੇ ਕਈ ਵਾਰ ਮੰਨੇ ਵੀ ਗਏ ਆ ਤੇ ਕਈ ਵਾਰ ਇਹ ਕਹਿ ਦਿੱਤਾ ਜਾਂਦਾ ਕਿ ਜੀ ਵਾਪਸ ਕਰ ਦਿੱਤਾ ਸੀ, ਇੱਥੇ ਹੋ ਗਿਆ ਸੀ, ਉੱਥੇ ਹੋ ਗਿਆ ਸੀ, ਪਰ ਜਿਹੜੀ ਸਿਚੁਏਸ਼ਨ ਹੈ ਉਹ ਜਿਉਂ ਦੀ ਤਿਉਂ ਹੈ। ਸੋ ਇਹ ਜਿਹੜਾ ਫੈਕਟ ਹੈਗਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਜਾਂ ਜਿਹੜਾ ਇਹ ਖਜ਼ਾਨਾ ਸਿੱਖ ਇਤਿਹਾਸ ਨਾਲ ਸੰਬੰਧਿਤ ਲੁੱਟਣ ਦੀ ਲਾਈਨ ਹੈਗੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਸੀ ਨਾ ਕਿ ਜਿਹੜੇ ਅਸੌਲਟ ਹੁੰਦੇ ਉਹ ਕਈ ਤਰੀਕੇ ਦੇ ਹੁੰਦੇ ਆ। ਉਹ ਮੀਡੀਆ ਅਸੌਲਟ ਵੀ ਹੋ ਸਕਦਾ ਹੈ, ਉਹ ਫਿਜ਼ੀਕਲ ਅਸੌਲਟ ਵੀ ਹੋ ਸਕਦਾ ਹੈ ਕਿ ਤੁਸੀਂ ਟਾਰਗੇਟ ਨੂੰ ਐਲੀਮੀਨੇਟ ਕਰ ਦਿਓ। ਔਰ ਜਿੱਥੋਂ ਤੱਕ ਆਪਾਂ ਗੱਲ ਕਨੈਕਸ਼ਨ ਦੀ ਕੀਤੀ, ਆਜ਼ਾਦੀ ਦੀ ਕੀਤੀ, ਸਿੱਖ ਸਾਈਕੋਲੋਜੀ ਦੀ ਕੀਤੀ, ਕਿ ਤੁਸੀਂ ਇਤਿਹਾਸ ਹੀ ਖੋਲੋ, ਤੁਹਾਨੂੰ ਪਤਾ ਹੀ ਨਹੀਂ ਹੈ ਕਿ ਜੋ ਤੁਹਾਡੇ ਵਡੇਰੇ ਸੀਗੇ ਉਹਨਾਂ ਕੀ ਸਟਰਗਲ ਕੀਤੀ ਜਾਂ ਉਦੋਂ ਆਪਣਾ ਜੀਵਨ ਕਿਵੇਂ ਬਤੀਤ ਕਰਦੇ ਸੀਗੇ। ਤੇ ਉਹ ਜਿਹੜਾ ਸੱਚ ਹੈ ਉਹ ਤੁਹਾਡੇ ਕੋਲ ਹੈ ਨਹੀਂ ਤੇ ਝੂਠੀ ਕਹਾਣੀ ਜਿੱਥੇ ਤੁਹਾਡਾ ਇਤਿਹਾਸ ਬਦਲ ਕੇ ਤੁਹਾਨੂੰ ਕਿਤਾਬਾਂ ਜਿਹੜੀਆਂ ਉਹ ਛਾਪੀਆਂ ਜਾ ਰਹੀਆਂ ਨੇ। ਹੁਣ ਜਿਹੜੀ ਸਿੱਖਾਂ ਦੀ ਜਿਹੜੀ ਸਰਮੌਰ ਇੱਕ ਆਰਗੇਨਾਈਜੇਸ਼ਨ ਹੈ ਉਹ SGPC ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਉਹਦਾ ਛਾਪਾ ਵਰਤ ਕੇ ਉਹਦੇ ਨਾਂ ਦੇ ਥੱਲੇੋਂ ਤੁਸੀਂ ਇਤਿਹਾਸ ਜਿਹੜਾ ਉਹ ਕੂੜ ਪ੍ਰਚਾਰ ਕਰ ਰਹੇ ਹੋ। ਔਰ ਸਿੱਖ ਜਿਹੜੀ ਆਉਣ ਜਨਰੇਸ਼ਨ ਹੈ ਉਹ ਤਾਂ ਕਨਫਿਊਜ਼ ਹੋ ਜਾਏਗੀ ਨਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ, ਕਿਹਨੂੰ ਫੋਲੋ ਕਰੀਏ ਕਿਹਨੂੰ ਨਾ ਕਰੀਏ ਜੀ।
ਹੁਣ ਸਾਡੀ ਸਟਰਗਲ ਵੇਖੋ ਕਿੰਨੀ ਜ਼ਿਆਦਾ ਮੁਸ਼ਕਲ ਹੋ ਗਈ ਹੈ ਕਿ ਜੇ ਮੰਨ ਲਓ ਕਿ ਸਾਡੀ ਹਿਸਟਰੀ ਦੇ ਵਿੱਚ ਕੋਈ ਗੱਲ ਤੋਂ ਉਹ ਪਾ ਰਹੇ ਨੇ, ਦੁਬਿਧਾ ਚ ਪਾ ਰਹੇ ਨੇ ਸਿੱਖ ਕੌਮ ਨੂੰ, ਔਰ ਅਸੀਂ ਝਟਪਟ ਇੱਕ ਦੂਜੇ ਦੀਆਂ ਦਸਤਾਰਾਂ ਲਾਉਣ ਤੇ ਹੋ ਜਾਂਦੇ ਆ ਜੀ ਏਦਾਂ ਹੋ ਹੀ ਨਹੀਂ ਸਕਦਾ, ਦੂਜੇ ਕਹਿੰਦੇ ਜੀ ਹੋਇਆ ਏਦਾਂ, ਪਰ ਸਾਡੇ ਕੋਲ ਸੱਚ ਵਾਲੀ ਗੱਲ ਵਾਲੀ ਜਿਹੜੀ ਰੈਫਰੈਂਸ ਆ ਉਹ ਉੱਥੇ ਹੈ ਨਹੀਂ। ਕਿਉਂਕਿ ਜਿਵੇਂ ਆਪਾਂ ਰੈਫਰੈਂਸ ਲਾਇਬ੍ਰੇਰੀ ਦੀ ਵੀ ਗੱਲ ਕਰਦੇ ਆ ਕਿ ਸਾਡਾ ਜਿਹੜਾ ਇਤਿਹਾਸ ਆ, ਸਾਡੇ ਜਿਹੜੇ ਪ੍ਰਾਇਮਰੀ ਡਾਕੂਮੈਂਟਸ ਨੇ ਉਹ ਹੈ ਹੀ ਨਹੀਂ ਗੇ। ਹੁਣ ਉਹ ਇੱਕੋ ਗੱਲ ਛੋਟੀ ਜਿਹੀ ਕਲੀਅਰ ਕਰਨ ਨੂੰ ਸਾਨੂੰ ਸੈਕੰਡਰੀ ਰੈਫਰੈਂਸਿਸ ਲੈਣੀਆਂ ਪੈਂਦੀਆਂ। ਜਿਹੜੇ ਗੋਰੇ ਸੀ ਉਸ ਵੇਲੇ ਉਹਨਾਂ ਦਾ ਦੇਖੋ ਇਤਿਹਾਸ, ਜਾਂ ਜਿਹੜਾ ਮੁਗਲਾਂ ਨੇ ਲਿਖਿਆ ਉਹ ਦੇਖੋ, ਜਾਂ ਜਿਹੜੇ ਉਸ ਵੇਲੇ ਪਰਸ਼ੀਅਨ ਸੀਗੇ ਉੱਥੇ ਉਹਨਾਂ ਦਾ ਇਤਿਹਾਸ ਫੋਲੋ। ਪਰ ਤੁਸੀਂ ਕਿੰਨੇ ਸਾਲ ਪਿੱਛੇ ਚਲੇ ਗਏ ਨਾ, ਕਿਉਂਕਿ ਕਿੱਥੇ ਤੁਹਾਡੇ ਕੋਲ ਇੱਕ ਚੀਜ਼ ਪਈ ਹੈ, ਤੁਸੀਂ ਰਾਈਟ ਵੇ ਰੈਫਰੈਂਸ ਕਰਕੇ ਤੇ ਆਪਣਾ ਜਿਹੜਾ ਮਸਲਾ ਉਲਝਾ ਲੈਂਦੇ ਹੋ ਜੀ, ਮਸਲਾ ਸੁਲਝ ਗਿਆ। ਪਰ ਜੇ ਉਹ ਚੀਜ਼ ਨਹੀਂ ਹੈਗੀ ਉੱਥੇ ਤਾਂ ਤੁਸੀਂ ਉਲਝ ਗਏ ਹੋ। ਸੋ ਅੱਜ ਵੀ ਜਿਹੜੀਆਂ ਇਹ ਖਬਰਾਂ ਬਾਹਰ ਆ ਰਹੀਆਂ ਨੇ, ਭਾਵੇਂ ਉਹ ਇਤਿਹਾਸ ਦੇ ਨਾਲ ਛੇੜਛਾੜ ਦੀ ਲਾਈਨ ਹੋਵੇ ਜਾਂ ਇਤਿਹਾਸ ਨੂੰ ਤੋੜ ਮਰੋੜ ਕਰਕੇ ਵੱਖੋ ਵੱਖਰੇ ਕਿਤੇ ਚੈਪਟਰਸ ਦੇ ਵਿੱਚ ਜਿਹੜੀ ਐਜੂਕੇਸ਼ਨ ਬੋਰਡ ਦੇ ਹਵਾਲੇ ਨਾਲ ਖਬਰ ਆਉਂਦੀ ਹੈ ਵੀ ਫੇਰ ਬਦਲ ਕਰ ਦਿੱਤੀ ਗਈ ਹੈ, ਜਾਂ ਜਿਹੜੀਆਂ ਡਿਫਰੈਂਟ ਲੈਵਲਸ ਤੋਂ ਜਿਹੜੀਆਂ ਕਿਤਾਬਾਂ ਪ੍ਰਕਾਸ਼ਿਤ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਇਤਿਹਾਸ ਦੇ ਨਾਲ ਛੇੜਛਾੜ ਦੀ ਗੱਲ ਨਜ਼ਰ ਆਉਂਦੀ ਹੈ। ਸੋ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਸਾਰੀਆਂ ਕੜੀਆਂ ਨੇ ਇਹ ਜੁੜੀਆਂ ਹੋਈਆਂ ਨੇ ਕਿਤੇ ਨਾ ਕਿਤੇ, ਜੇ ਕੱਲ੍ਹ ਨੂੰ ਉਹੀ ਜਿਹੜਾ ਇਤਿਹਾਸ ਹੈਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਚੁੱਕਿਆ ਹੋਇਆ ਉਹੀ ਕਿਤੇ ਨਾ ਕਿਤੇ ਤੋੜ ਮਰੋੜ ਕੇ ਉਹਨੂੰ ਪੇਸ਼ ਕੀਤਾ ਜਾ ਸਕਦਾ ਹੈ ਸਾਡੇ ਸਾਹਮਣੇ? ਦੇਖੋ ਇਹ ਗੱਲ ਨਹੀਂ ਹੈਗੀ ਵੀ ਪੇਸ਼ ਕੀਤਾ ਜਾ ਸਕਦਾ, ਇਟ ਇਜ਼ ਹੈਪਨਿੰਗ। ਇਹ ਗੱਲ ਸਾਡੇ ਨਾਲ ਹੋ ਰਹੀ ਆ ਬਿਟਸ ਐਂਡ ਪੀਸਿਸ ਦੇ ਵਿੱਚ। ਸਾਨੂੰ ਮਤਲਬ ਉਹ ਇਨਫੋਰਮੇਸ਼ਨ ਸਾਡੇ ਅੱਗੇ ਲਿਆ ਕੇ ਤੇ ਕੌਮ ਦੇ ਵਿੱਚ ਜਿਹੜੇ ਬੜੇ ਵੱਡੇ ਵਿਵਾਦ ਆ ਉਹ ਖੜੇ ਕੀਤੇ ਜਾ ਰਹੇ ਨੇ। ਸਾਡੀ એનર્ਜੀ ਇਸ ਚੀਜ਼ ਤੇ ਹੋਣੀ ਚਾਹੀਦੀ ਕਿ ਅਸੀਂ ਆਜ਼ਾਦੀ ਲੈਣੀ ਹੈ, ਅਸੀਂ ਦੂਜਿਆਂ ਨੂੰ ਵੀ ਆਜ਼ਾਦੀ ਲੈ ਕੇ ਦੇਣੀ ਹੈ ਜਿਹੜੀ ਆਪਣੀ ਆਜ਼ਾਦੀ ਦੀ ਜੰਗ ਨਹੀਂ ਲੜ ਸਕਦੇ। ਜਿਹੜਾ ਸਾਨੂੰ ਗੁਲਾਮ ਬਣਾਇਆ ਹੈ, ਜਿਹੜੇ ਅੱਜ ਵੀ ਮਤਲਬ ਟਾਪ ਕਲਾਸ ਬ੍ਰਾਹਮਣ ਜਿਹੜਾ ਆ ਉਹ 85% ਤੋਂ ਵੱਧ ਆਪਣਾ ਜਿਹੜਾ ਜੁਡੀਸ਼ੀਅਲ ਬ੍ਰਾਂਚ ਸਾਂਭ ਕੇ ਬੈਠਾ ਹੋਇਆ, ਲੈਜਿਸਲੇਟਿਵ ਬ੍ਰਾਂਚ ਉਹਨਾਂ ਨੇ ਸਾਂਭੀ ਹੋਈ ਆ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੇ ਥਰੂ। ਇਕਨੋਮਿਕਲੀ ਜਿਹੜੇ ਮਤਲਬ ਵੱਡੀਆਂ ਕੰਪਨੀਆਂ, ਪਾਵਰ ਹਾਊਸਿਸ ਨੇ ਉਹਨਾਂ ਦੇ ਵਿੱਚ ਉਹ ਮਾਲਕ ਨੇ ਜਾਂ ਹਿੱਸੇਦਾਰ ਨੇ। ਸੋ ਉਹ ਸਾਰੀਆਂ ਚੀਜ਼ਾਂ ਨੂੰ ਫਾਈਟ ਕਰਨ ਲਈ ਸਾਡੇ ਕੋਲ ਟਾਈਮ ਹੀ ਹੈ ਨਹੀਂਗਾ। ਸਾਨੂੰ ਮਤਲਬ ਜਿਹੜੇ ਮਤਲਬ ਸ਼ੂਦਰ ਕਲਾਸ ਕਹਿ ਲਓ ਜਾਂ ਜਿਹੜੇ ਛੋਟੀਆਂ ਜਾਤਾਂ ਵਾਲੇ, ਸਾਨੂੰ ਤਾਂ ਉਹਨਾਂ ਇਸੇ ਚੀਜ਼ ਦੇ ਵਿੱਚ ਹੀ ਉਲਝਾ ਦਿੱਤਾ ਜੀ। ਜਾਂ ਰਿਜ਼ਰਵੇਸ਼ਨ ਦਾ ਰੌਲਾ ਪਾ ਦਿੰਦੇ ਆ ਜੀ, ਜਾਟਾਂ ਨੂੰ ਮਿਲਣੀ ਚਾਹੀਦੀ ਕਿ ਨਹੀਂ, ਜੱਟਾਂ ਨੂੰ ਮਿਲਣੀ ਚਾਹੀਦੀ ਕਿ ਨਹੀਂ। ਉਹ ਸਿੱਖਾਂ ਨੂੰ ਚਾਹੀਦਾ ਕਿ ਸਾਡੇ ਗੁਰੂ ਨੇ ਤਾਂ ਜਾਤ ਪਾਤ ਖਤਮ ਕੀਤੀ ਹੋਈ ਆ, ਸਾਡੇ ਦੇ ਵਿੱਚ ਤਾਂ ਇਹ ਜਾਤ ਪਾਤ ਦਾ ਸਿਸਟਮ ਲਾਗੂ ਹੀ ਨਹੀਂ ਹੁੰਦਾ। ਜੇ ਅਸੀਂ ਸਿੱਖ ਹੀ ਬਣ ਜਾਈਏ, ਗੁਰੂ ਨਾਨਕ ਪਾਤਸ਼ਾਹ ਦੇ ਚੱਲੇ ਮਾਰਗ ਤੇ ਹੀ ਚੱਲੀਏ ਕਿ ਸਾਡੀ ਜਾਤ ਪਾਤ ਹੀ ਹੈ ਨਹੀਂ, ਸਾਡੀਆਂ ਪ੍ਰੋਬਲਮ ਫਿਰ ਵੀ ਬਹੁਤ ਸੋਲਵ ਹੋ ਸਕਦੀਆਂ ਨੇ। ਪਰ ਉਹ ਸਭ ਕੁਝ ਭੰਬਲ ਭੂਸੇ ਦੇ ਵਿੱਚ ਐਸਾ ਪਾਇਆ ਹੋਇਆ ਕਿ ਉਹ ਸਾਡੀ એનર્ਜੀ ਜਿਹੜੀ ਇਹਨਾਂ ਚੀਜ਼ਾਂ ਛੋਟੀਆਂ ਤੇ ਹੀ ਲੜਨ ਤੇ ਵੇਸਟ ਹੋ ਰਹੀ ਆ। ਜਿਹੜਾ ਸਹੀ ਨਿਸ਼ਾਨਾ ਅਸੀਂ ਲਾਉਣਾ ਸੀ ਉੱਥੇ ਲਾ ਹੀ ਨਹੀਂ ਰਹੇ ਕਿਉਂਕਿ ਟਾਈਮ ਹੀ ਹੈ ਨਹੀਂ ਸਾਡੇ ਕੋਲ। ਜੀ ਜੀ ਭਾਈ ਸਾਹਿਬ, ਜਿਵੇਂ ਅਸੀਂ ਮੀਡੀਆ ਦੀ ਗੱਲ ਕੀਤੀ ਹੈ ਕਿ ਮੀਡੀਆ ਨੂੰ ਕਾਫੀ ਜਿਹੜਾ ਹੈਗਾ ਸਿੱਖਾਂ ਦੇ ਵਿੱਚ ਭੰਬਲ ਭੂਸਾ ਕ੍ਰੀਏਟ ਕਰਨ ਦੇ ਲਈ ਵਰਤਿਆ ਜਾ ਰਿਹਾ ਹੈ। ਜਦੋਂ ਅਸੀਂ ਹੁਣ ਇੰਟਰਨੈਸ਼ਨਲ ਖਬਰਾਂ ਵੀ ਦੇਖਦੇ ਹਾਂ ਤਾਂ ਖਾਸ ਤੌਰ 'ਤੇ 2014 ਤੋਂ ਜਦੋਂ ਦੀ ਮੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਤਾਂ ਇੰਡੀਆ ਦੇ ਵਿੱਚ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਹੈਗੀ ਹੈ ਉਹਦੇ ਰਾਈਜ਼ ਦੇ ਹਵਾਲੇ ਨਾਲ, ਜਾਂ ਓਵਰਆਲ ਜਿਹੜੀਆਂ ਉੱਥੇ ਮਾਈਨੋਰਿਟੀਜ਼ ਦੇ ਨਾਲ ਹਿਊਮਨ ਰਾਈਟਸ ਦੀਆਂ ਵਾਇਲੇਸ਼ਨਸ ਹੋ ਰਹੀਆਂ ਨੇ ਉਸ ਹਵਾਲੇ ਨਾਲ ਜਿੱਦਾਂ ਦੀਆਂ ਖਬਰਾਂ ਆ ਰਹੀਆਂ ਨੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ, ਜਾਂ ਜਿਹੜੀਆਂ ਹਿਊਮਨ ਰਾਈਟਸ ਵਾਚ ਦੀ ਜਾਂ ਆਪਣੇ ਐਮਨੈਸਟੀ ਇੰਟਰਨੈਸ਼ਨਲ ਦੀਆਂ ਜਾਂ ਜਿਹੜੇ ਹੋਰ ਵਾਚਡੌਗ ਗਰੁੱਪਸ ਹੈਗੇ ਆ ਉਹਨਾਂ ਦੀਆਂ ਸਾਲਾਨਾ ਰਿਪੋਰਟਸ ਸਾਡੇ ਸਾਹਮਣੇ ਆਉਂਦੀਆਂ ਨੇ, ਤਾਂ ਉਹ ਭਾਰਤ ਦੇ ਜਿਹੜੇ ਸਾਰਾ ਇਹ ਦਾਰੋਮਦਾਰ ਹੈਗਾ ਜਾਂ ਜੋ ਉਹਨਾਂ ਦੀ ਕਾਰਗੁਜ਼ਾਰੀ ਹੈਗੀ ਹੈ ਇਹਨਾਂ ਸਾਰੇ ਇਸ਼ੂਜ਼ ਦੇ ਨਾਲ ਰਿਲੇਟਡ ਉਹਦੇ 'ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਲਾਉਂਦੇ ਨੇ। ਪਰ ਜਿਵੇਂ ਅਸੀਂ ਮੀਡੀਆ ਦੀ ਗੱਲ ਕੀਤੀ ਹੈ ਤਾਂ ਜਿੱਥੇ ਹੁਣ ਪ੍ਰੋਟੈਸਟ ਵੀ ਉਲੀਕਿਆ ਗਿਆ ਭਾਰਤ ਦੀ ਅੰਬੈਸੀ ਦੇ ਬਾਹਰ 6 ਜੂਨ ਨੂੰ ਤੁਹਾਡੇ ਵੱਲੋਂ, ਉੱਥੇ ਜਿਹੜੇ ਅੰਬੈਸਡਰ ਬੈਠਦੇ ਆ ਨਵਤੇਜ ਸਰਨਾ, ਉਹਨਾਂ ਦਾ ਰੀਸੈਂਟਲੀ 2 ਹਫ਼ਤੇ ਪਹਿਲਾਂ ਬਿਆਨ ਸੀ ਕਿ ਇੰਡੀਆ ਨੂੰ ਨੈਗੇਟਿਵਲੀ ਜਿਹੜਾ ਹੈਗਾ ਪੋਰਟਰੇ ਕੀਤਾ ਜਾ ਰਿਹਾ ਹੈ ਅਮਰੀਕਨ ਮੀਡੀਆ ਦੇ ਵਿੱਚ। ਸੋ ਉਹਨਾਂ ਨੇ ਮੀਡੀਆ ਨੂੰ, ਇੱਥੋਂ ਦੇ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਕਿ ਭਾਰਤ ਦਾ ਤੁਸੀਂ ਅਕਸ ਵਿਗਾੜ ਰਹੇ ਹੋ ਜਾਣਬੁੱਝ ਕੇ। ਇਹਦੇ ਨਾਲ ਤੁਸੀਂ ਕਿਵੇਂ ਰਿਲੇਟ ਕਰਦੇ ਹੋ? ਦੇਖੋ, ਇਹ ਜਿਹੜਾ ਉਹਨਾਂ ਨੇ ਕਲੇਮ ਕੀਤਾ ਐਕਚੁਅਲੀ ਇਹ ਬਿਲਕੁਲ ਹੀ ਝੂਠ ਹੈ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜਦੋਂ ਅੰਕੜੇ ਕੱਢੇ ਜਾਂਦੇ ਨੇ 2014 ਤੋਂ ਬਾਅਦ ਇਹਨਾਂ ਨੇ 11,000 NGO ਜਿਹੜੀ ਹੈ ਜਿਹਦੇ ਵਿੱਚ ਕ੍ਰਿਸਚਨ ਆਰਗੇਨਾਈਜੇਸ਼ਨ ਕਹਿ ਲਓ ਜਾਂ ਜਿਹੜੀਆਂ ਨੌਨ ਬ੍ਰਾਹਮਣ ਆਰਗੇਨਾਈਜੇਸ਼ਨ ਆ, ਸਿੱਖ ਆਰਗੇਨਾਈਜੇਸ਼ਨਸ ਨੇ, ਮੁਸਲਿਮ ਆਰਗੇਨਾਈਜੇਸ਼ਨਸ ਨੇ, ਦਲਿਤ ਆਰਗੇਨਾਈਜੇਸ਼ਨਸ ਨੇ, 11,000 NGO ਦੇ ਲਾਇਸੈਂਸ ਇਹਨਾਂ ਨੇ ਕੈਂਸਲ ਕੀਤੇ, ਰੱਦ ਕੀਤੇ ਬਿਨਾਂ ਕਿਸੇ ਐਕਸਪਲੇਨੇਸ਼ਨ ਤੋਂ।
ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜਾ ਟਾਈਮਸ ਆਫ ਆਪਣਾ ਨਿਊਯਾਰਕ ਟਾਈਮਸ ਦੇ ਵਿੱਚ ਵੀ ਇੱਕ ਆਰਟੀਕਲ ਪਬਲਿਸ਼ ਹੋਇਆ ਸੀਗਾ ਪਿਛਲੀ ਫਾਲ। ਉਹਨਾਂ ਦੱਸਿਆ ਕਿ ਜਿਹੜੀ ਸਭ ਤੋਂ ਵੱਡੀ ਕ੍ਰਿਸਚੀਅਨ ਅੰਬ੍ਰੈਲਾ ਆਰਗੇਨਾਈਜੇਸ਼ਨ ਹੈ ਉਹਦਾ ਨਾਮ ਹੈ ਕੰਪੈਸ਼ਨ ਇੰਟਰਨੈਸ਼ਨਲ। ਉਹ ਕੋਈ ਪਿਛਲੇ 57 ਸਾਲਾਂ ਤੋਂ ਇੰਡੀਆ ਦੇ ਵਿੱਚ ਕੰਮ ਕਰਦੇ ਆ ਰਹੇ ਸੀਗੇ ਔਰ ਉਹ ਹਰ ਸਾਲ $45 ਮਿਲੀਅਨ ਜਿਹੜਾ ਉਹ ਸਪੈਂਡ ਕਰ ਰਹੇ ਸੀ ਜੀ, ਜਿਹਦੇ ਵਿੱਚ ਉਹ 1.5 ਲੱਖ ਦੇ ਕਰੀਬ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ 2 ਟਾਈਮ ਦੀ ਰੋਟੀ ਤੇ ਨਾਲ ਐਜੂਕੇਸ਼ਨ ਫ੍ਰੀ ਦੇ ਰਹੇ ਸੀਗੇ ਤਾਂ ਕਿ ਉਹਨਾਂ ਲੋਕਾਂ ਦਾ ਭਵਿੱਖ ਜਿਹੜਾ ਉਹ ਸਵਾਰਿਆ ਜਾਵੇ। ਪਰ ਇਹ ਜਿਹੜੀ ਗੱਲ ਹੈ ਇਹ ਮਤਲਬ ਜਿਹੜੀ ਮਨੂ ਸਿਮਰਤੀ ਦੇ ਅਕੋਰਡਿੰਗ ਇਹ ਇਹਨਾਂ ਨੂੰ ਗੱਲ ਫਿੱਟ ਨਹੀਂ ਪੈਂਦੀ। ਬ੍ਰਾਹਮਣਵਾਦੀ ਸੋਚ ਇਹ ਕਹਿੰਦੀ ਹੈ ਵੀ ਇਹਨਾਂ ਨੂੰ ਗੁਲਾਮ ਬਣਾਉਣ ਲਈ ਸਭ ਤੋਂ ਪਹਿਲੀ ਤੇ ਇਹ ਗੱਲ ਆ ਵੀ ਇਹਨਾਂ ਜਿੱਥੇ ਭੁੱਖੇ ਮਾਰਿਆ ਜਾ ਸਕਦਾ ਫਿਜ਼ੀਕਲੀ ਭੁੱਖੇ ਮਾਰੋ ਜੀ, ਪਰ ਇਹਨਾਂ ਨੂੰ ਮੈਂਟਲੀ ਭੁੱਖੇ ਮਾਰੋ ਕਿ ਇਹਨਾਂ ਨੂੰ ਗਿਆਨ ਨਾ ਦਿੱਤਾ ਜਾਵੇ, ਕਿਉਂਕਿ ਗਿਆਨ ਜਿਹੜਾ ਉਹਨੇ ਹਮੇਸ਼ਾ ਹੀ ਆਪਣੇ ਹੱਥ ਦੇ ਵਿੱਚ ਰੱਖਿਆ ਬ੍ਰਾਹਮਣ ਨੇ। ਸੋ ਇਹ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ। ਉਸ ਤੋਂ ਬਾਅਦ ਜਿਹੜੀ ਜਦੋਂ ਰੇਟਿੰਗਸ ਦੀ ਗੱਲ ਆਉਂਦੀ ਹੈ ਤੇ ਜਦੋਂ ਮੀਡੀਆ ਪ੍ਰੈਸ ਫਰੀडम ਦੀ ਗੱਲ ਆਉਂਦੀ ਹੈ 138ਵੇਂ ਨੰਬਰ ਤੇ ਆ ਭਾਰਤ ਜੀ। ਸੋ ਇਹ ਤੇ ਬੜੀ ਸ਼ਰਮਨਾਕ ਗੱਲ ਆ ਕਿ ਆਪਣੇ ਆਪ ਨੂੰ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਦੱਸਣ ਵਾਲਾ ਕੰਟਰੀ ਜਿਹੜਾ ਜਦੋਂ ਮੀਡੀਆ ਦੀ ਫਰੀडम ਦੀ ਗੱਲ ਆਉਂਦੀ ਉਦੋਂ 138ਵੇਂ ਨੰਬਰ ਤੇ ਹੈ। ਤੇ ਇਹ ਜਿਹੜੀਆਂ ਇੰਨੀਆਂ ਰੇਟਿੰਗਸ ਨੇ ਇੰਨੇ ਜਿਹੜੇ ਮਤਲਬ ਵੀ ਅੰਕੜੇ ਆ ਉਹ ਬਿਲਕੁਲ ਮਤਲਬ ਗੱਲ ਝੂਠ ਨਹੀਂ ਕਹਿ ਰਹੇ, ਉਹ ਸੱਚ ਬੋਲ ਰਹੇ ਜੀ। ਸੋ ਜਿਹੜੀ ਸਰਨਾ ਜੀ ਹੁਣੀ ਗੱਲ ਕਰਦੇ ਨੇ ਵੀ ਜਿਹੜਾ ਅਮਰੀਕੀ ਮੀਡੀਆ ਨੇ ਅਜੇ ਤੱਕ ਬਹੁਤ ਨਾਈਸਲੀ ਟਰੀਟ ਕੀਤਾ ਇੰਡੀਆ ਨੂੰ। ਜੇ ਕਿਸੇ ਹੋਰ ਕੰਟਰੀ ਦੇ ਵਿੱਚ ਇੰਨੀਆਂ ਐਟਰੋਸਿਟੀਜ਼ ਇੰਨਾ ਡਿਸਕ੍ਰਿਮੀਨੇਸ਼ਨ ਇੱਕ ਤਾਂ ਹੁੰਦਾ ਨਾ ਵੀ ਸੋਸ਼ਲ ਲੈਵਲ ਤੇ ਡਿਸਕ੍ਰਿਮੀਨੇਸ਼ਨ ਆ, ਪਰ ਇਹ ਪਲੈਨਡ ਡਿਸਕ੍ਰਿਮੀਨੇਸ਼ਨ ਆ ਕਿ ਤੁਸੀਂ ਜਿਹੜਾ 55% ਤੁਹਾਡੀ ਪਾਪੂਲੇਸ਼ਨ ਉਹਨੂੰ ਤੁਸੀਂ ਸ਼ੂਦਰ ਹੀ ਕਰਾਰ ਦੇ ਦਿਓ, ਉਹ ਚੋਂ ਤੁਸੀਂ ਅਛੂਤ ਕਰ ਦਿਓ ਵੀ ਇਹਦੇ ਤਾਂ ਮੱਥੇ ਵੀ ਨਹੀਂ ਲੱਗਣਾ। ਹੁਣ ਤੁਸੀਂ ਇਮੈਜਿਨ ਕਰ ਸਕਦੇ ਹੋ ਵੀ ਵਾਸ਼ਿੰਗਟਨ ਡੀਸੀ ਜਾਂ ਨਿਊਯਾਰਕ ਸ਼ਹਿਰ ਦੇ ਵਿੱਚ ਤੁਸੀਂ ਤੁਰੇ ਜਾ ਰਹੇ ਹੋ ਤੇ ਕਿਸੇ ਨੂੰ ਕਹੋ ਵੀ ਤੂੰ ਮੇਰੇ ਮੱਥੇ ਨਹੀਂ ਲੱਗਣਾ, ਤੂੰ ਮੈਨੂੰ ਵੇਖ ਕੇ ਲੁਕ ਜਾ ਕਰਨਾ ਜੀ। ਹੁਣ ਜੇ ਇਹੋ ਜਿਹੀ ਗੱਲ ਮੀਡੀਆ ਦੇ ਵਿੱਚ ਪਤਾ ਲੱਗੇ ਤਾਂ ਇਹਨਾਂ ਦਾ ਜਲੂਸ ਹੋਰ ਨਿਕਲੇ। ਇਹ ਤਾਂ ਮੀਡੀਆ ਅਮਰੀਕਾ ਵਾਲਾ ਜਿਹੜਾ ਉਹ ਬੜਾ ਮਤਲਬ ਕਿ ਬੈਲੈਂਸਡ ਵਿਊ ਦਿੰਦਾ ਹਮੇਸ਼ਾ। ਜਿੱਥੇ ਇਹਨਾਂ ਨੂੰ ਕ੍ਰੈਡਿਟ ਭਾਰਤ ਨੂੰ ਮਿਲ ਸਕਦਾ ਉਹ ਕ੍ਰੈਡਿਟ ਦਿੰਦੇ ਨੇ ਕਿ ਠੀਕ ਹੈ ਜੀ ਇਹ ਗਰੀਬ ਦੇਸ਼ ਹੈ ਜੀ, ਪਹਿਲਾਂ ਆਜ਼ਾਦ ਨਹੀਂ ਸੀ, ਇਹ ਨਹੀਂ ਸੀ, ਉਹ ਨਹੀਂ ਸੀ। ਪਰ ਗੱਲ ਇਹ ਵੀ ਇਹ ਸਿਰਫ ਗੋਰਿਆਂ ਦਾ ਗੁਲਾਮ ਨਹੀਂ ਆ, ਇਹ ਮਾਨਸਿਕ ਗੁਲਾਮ ਬਣਾਇਆ ਹੋਇਆ ਪਿਛਲੇ 2500 ਜਾਂ 3000 ਸਾਲ ਤੋਂ ਲੋਕਾਂ ਨੂੰ ਜੀ। ਔਰ ਜਿਹੜਾ ਉਹ ਸਲੇਵ ਮਾਸਟਰ ਆ ਉਹ ਬ੍ਰਾਹਮਣ ਹੈ। ਸੋ ਇਸ ਚੀਜ਼ ਦੀ ਮਤਲਬ ਸਾਨੂੰ ਨਿਖੇਧੀ ਕਰਨੀ ਚਾਹੀਦੀ ਹੈ ਕਿਉਂਕਿ RSS ਬੜੇ ਜ਼ੋਰਾਂ ਸ਼ੋਰਾਂ ਤੇ ਲੱਗੀ ਹੋਈ ਆ। ਉਹਨੇ ਅਮਰੀਕਾ ਦੇ ਵਿੱਚ ਵੀ ਆਪਣਾ ਕਾਫੀ ਜਿਹੜਾ ਉਹ ਜਾਲ ਵਿਛਾਇਆ ਹੋਇਆ, ਚਾਹੇ ਉਹ ਮੀਡੀਆ ਦੇ ਵਿੱਚ ਹੈ, ਚਾਹੇ ਜਾਂ ਭਾਰਤੀ ਮੂਲ ਦੇ ਜਿਹੜੇ ਨੇ ਉਹ ਲਾਅ ਮੇਕਰਸ ਅੱਗੇ ਆ ਰਹੇ ਨੇ, ਜਾਂ ਜਿੱਥੇ ਵੀ ਕਿਤੇ ਬਿਊਰੋਕਰੈਟਸ ਬੈਠੇ ਹੋਏ ਨੇ, ਉਹ ਵੱਧ ਤੋਂ ਵੱਧ ਕ੍ਰੈਡਿਟ ਦਿੰਦੇ ਨੇ ਇੰਡੀਅਨ ਸੋਸਾਇਟੀ ਨੂੰ ਜੀ ਇੰਡੀਆ ਦੇ ਬਹੁਤ ਵਧੀਆ ਜੀ। ਪਰ ਉਹ ਗੱਲ ਐਸੀ ਹੈ ਨਹੀਂ ਜੀ। ਪਵਨ ਸਿੰਘ ਜੀ, ਅਖੀਰ ਦੇ ਵਿੱਚ ਕੋਈ ਮੈਸੇਜ ਜਾਂ ਸੰਦੇਸ਼ ਇਹ ਸਾਰੀ ਗੱਲਬਾਤ ਦੇ ਰਾਹੀਂ ਜਿਹੜਾ ਤੁਸੀਂ ਦੇਣਾ ਚਾਹੋ, ਖਾਸ ਤੌਰ ਤੇ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ ਉਸ ਹਵਾਲੇ ਨਾਲ? ਦੇਖੋ ਜਿਹੜਾ ਪ੍ਰੋਟੈਸਟ ਹੋ ਰਿਹਾ ਉਹਦੇ ਲਈ ਤੇ ਅਸੀਂ ਹਰ ਸਿੱਖ ਮਾਈ ਭਾਈ ਨੂੰ, ਇਕੱਲੇ ਸਿੱਖਾਂ ਨੂੰ ਨਹੀਂ, ਕੋਈ ਵੀ ਜਿਹੜਾ ਆਜ਼ਾਦੀ ਪਸੰਦ ਹੈ ਉਹਨੂੰ ਕਹਾਂਗੇ ਕਿ ਜ਼ਰੂਰ ਉੱਥੇ ਆਓ ਤੇ ਜੁਆਇਨ ਕਰੋ। ਕਿਉਂਕਿ ਟਾਇਰੈਂਟ ਜਿਹੜਾ ਜਿੱਥੇ ਵੀ ਕਿਤੇ ਬੈਠਾ ਹੈ, ਜਿਹੜਾ ਕੋਈ ਜ਼ੁਲਮ ਕਰ ਰਿਹਾ ਉਹ ਅੱਜ ਜੇ ਇੱਕ ਗਰੁੱਪ ਨਾਲ ਕਰ ਰਿਹਾ ਤੇ ਉੱਥੇ ਜ਼ੁਲਮ ਕਰਦਾ ਉਹ ਰੁਕੇਗਾ ਨਹੀਂ, ਉਹ ਕੱਲ ਨੂੰ ਕਿਸੇ ਹੋਰ ਗਰੁੱਪ ਨੂੰ ਪਿਕ ਕਰੇਗਾ। ਜਿਹੜਾ ਬੁਲੀ ਹੁੰਦਾ ਹੈ ਨਾ ਉਹ ਕਦੀ ਵੀ ਇੱਕ ਸਰਟਨ ਗਰੁੱਪ ਤੇ ਰੁਕਦਾ ਨਹੀਂ ਹੈ, ਉਹ ਸਾਰਿਆਂ ਨੂੰ ਬੁਲੀ ਕਰਦਾ ਜਾਏਗਾ। ਸੋ ਇੱਕ ਡੈਮੋਕ੍ਰੈਟਿਕ ਸਾਡਾ ਹੱਕ ਹੈ ਤੇ ਕਿ ਅਸੀਂ ਪੀਸਫੁਲੀ ਗੈਦਰ ਹੋ ਕੇ ਅਸੀਂ ਪ੍ਰੋਟੈਸਟ ਕਰਨਾ ਔਰ ਉਹਦੇ ਵਿੱਚ ਅਸੀਂ ਦੁਨੀਆ ਨੂੰ ਵੀ ਸੱਚ ਦੱਸਣ ਦੀ ਕੋਸ਼ਿਸ਼ ਕਰਨੀ ਹੈ। ਨਾਲ ਟਾਇਰੈਂਟ ਜਿਹੜਾ ਬੁਲੀ ਹੈ ਉਹਨੂੰ ਵੀ ਅਸੀਂ ਯਾਦ ਕਰਾਉਣਾ ਹੈ ਕਿ ਜੋ ਤੂੰ ਸਾਡੇ ਨਾਲ ਕੀਤਾ ਅਸੀਂ ਉਹ ਵੀ ਨਹੀਂ ਭੁੱਲੇ, ਜੋ ਤੂੰ ਸਾਡੇ ਨਾਲ ਕਰ ਰਿਹਾ ਅਸੀਂ ਉਹਦੇ ਤੋਂ ਵੀ ਸੁਚੇਤ ਆ ਜੀ। ਤੇ ਨਾਲ ਮਤਲਬ ਮੈਂ ਆਪਾਂ ਇਹ ਵੀ ਕਵਾਂਗੇ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਬ੍ਰਾਹਮਣਵਾਦ ਨੂੰ ਅਸੀਂ ਢਾਹ ਲਾਈਏ ਤੇ ਸਾਨੂੰ ਗੁਰੂ ਦੇ ਲੜ ਲੱਗਣਾ ਪਊਗਾ। ਔਰ ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸਟੈਪ ਹੈ, ਕਿਉਂਕਿ ਜਿਵੇਂ ਆਪਾਂ ਵਿਸਾਖੀ ਵੀ ਹੁਣੇ ਥੋੜੇ ਦਿਨ ਹੋਏ ਆ ਮਨਾ ਕੇ ਹਟੇ ਆ, ਖਾਲਸਾ ਸਾਜਨਾ ਦਿਵਸ, ਉਹਦਾ ਸਭ ਤੋਂ ਵੱਡਾ ਲੈਸਨ ਸਾਡੇ ਲਈ ਹੈ ਕਿ ਜਾਤ ਪਾਤ ਜਿਹੜੀ ਆ ਉਹ ਖਤਮ ਕਰਨੀ ਚਾਹੀਦੀ ਹੈ ਔਰ ਖਤਮ ਹੈ ਸਿੱਖ ਕੌਮ ਦੇ ਵਿੱਚ। Either you can be a Sikh or you can believe in the caste system. You cannot be a Sikh and believe in the caste system at the same time. ਸੋ ਜਾਂ ਤੇ ਅਸੀਂ ਜਾਤੀਵਾਦ ਚ ਪੈ ਸਕਦੇ ਹਾਂ ਜਾਂ ਅਸੀਂ ਸਿੱਖ ਆਪਣੇ ਆਪ ਨੂੰ ਕਹਿਲਾ ਸਕਦੇ ਹਾਂ, ਖਾਲਸੇ ਕਹਿਲਾ ਸਕਦੇ ਹਾਂ। ਇਹ ਦੋਵੇਂ ਚੀਜ਼ਾਂ ਇੱਕੋ ਟਾਈਮ ਨਹੀਂ ਹੋ ਸਕਦੀਆਂ। ਸੋ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ, ਜਾਤ ਪਾਤ ਤੋਂ ਉੱਪਰ ਉੱਠ ਕੇ ਤੇ ਇਨਸਾਨੀਅਤ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਨੇ। ਜਿਹੜੀ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਅਰਦਾਸ ਦੇ ਵਿੱਚ, ਉਹਨੂੰ ਪ੍ਰੈਕਟੀਕਲੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਜਿਹੜੇ ਸਾਡੇ ਸਾਰੇ ਦੁੱਖ ਨੇ ਜਾਂ ਤਕਲੀਫਾਂ ਨੇ, ਪ੍ਰੋਬਲਮਸ ਨੇ, ਦੂਰ ਹੋ ਸਕਦੀਆਂ ਨੇ।
ਜੀ। ਸੋ ਪਵਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੱਜ ਦਾ ਜਿਹੜਾ ਸ਼ੋਅ ਹੈਗਾ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਅੰਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਸਿੱਖ ਐਕਟਿਵਿਸਟ ਸਰਦਾਰ ਪਵਨ ਸਿੰਘ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਿਵੇਂ ਕਿ ਅੰਤ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 1984 ਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਸੀ ਦਰਬਾਰ ਸਾਹਿਬ 'ਤੇ, ਉਹਦੇ ਖਿਲਾਫ ਅੱਜ ਦੀ ਜਿਹੜੀ ਇਹ ਗੱਲਬਾਤ ਸੀ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਕਿ ਜਿਹੜਾ ਪ੍ਰੋਟੈਸਟ ਹੈਗਾ ਉਹ ਭਾਰਤ ਦੀ ਅੰਬੈਸੀ ਵਾਸ਼ਿੰਗਟਨ DC ਦੇ ਵਿੱਚ 6 ਜੂਨ ਨੂੰ ਉਲੀਕਿਆ ਗਿਆ। ਸੋ ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਇਹ ਸਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਵੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।